नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਕਿਸਾਨ ਆਗੂ ਸਵਰਨ ਪੰਧੇਰ ਨੇ ਕਿਹਾ ਹੈ ਕਿ ਸ਼ਹੀਦ ਕਿਸਾਨ ਦਾ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਊਗਾ ਜਦੋਂ ਤੱਕ ਉਹਦੇ ਹੱਤਿਆ ਆਰੋਪੀਆਂ ਤੇ 302 ਦਾ ਪਰਚਾ ਦਰਜ ਨਹੀਂ ਹੋ ਜਾਂਦਾ ਤੇ ਪੰਜਾਬ ਸਰਕਾਰ ਨੂੰ ਦਰਖਾਸਤ ਹੈ ਕਿ ਉਹ ਉਹਨਾਂ ਦਾ ਕਤਲ ਕਰਨ ਵਾਲਿਆਂ ਤੇ 302 ਦਾ ਪਰਚਾ ਦਰਜ ਕਰਨ। ਰਾਹੁਲ ਗਾਂਧੀ ਤੇ ਹਮਲਾ ਬੋਲਦਿਆਂ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਉਹਨਾਂ ਦੇ ਸ਼ਹਿਰ ਕਾਸੀ ਦੇ ਮੁੰਡਿਆਂ ਨੂੰ ਨਸ਼ੇੜੀ ਕਿਹਾ। ਇਹਦੇ ਉਲਟ ਰਾਹੁਲ ਗਾਂਧੀ ਨੇ ਵੀ ਟਵੀਟ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਵਸੂਲੀ ਬਾਈ ਦੀ ਤਰ੍ਹਾਂ ਈਡੀ ਸੀਬੀਆਈ ਤੇ ਹੋਰ ਬਾਕੀ ਏਜੰਸੀਆਂ ਨੂੰ ਇਸਤੇਮਾਲ ਕਰ ਰਹੇ ਨੇ ਤੇ ਉਹ ਲੋਕਾਂ ਤੇ ਰੇਡਾਂ ਕਰਾ ਕੇ ਉਹਨਾਂ ਤੋਂ ਚੰਦਾ ਵਸੂਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ 3 ਨਿੱਜੀ ਕੰਪਨੀਆਂ ਤੋਂ ਇਹਨਾਂ ਨੇ 335 ਕਰੋੜ ਦਾ ਚੰਦਾ ਵਸੂਲਿਆ ਹੈ ਤੇ ਉਹ ਸਾਰਿਆਂ ਤੇ ਪਹਿਲਾਂ ਈਡੀ ਸੀਬੀਆਈ ਦੇ ਛਾਪੇ ਪੜੇ, ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਦੇ ਕੇ ਤੇ ਉਹਨਾਂ ਤੋਂ 335 ਕਰੋੜ ਦਾ ਚੰਦਾ ਲਿਆ ਹੈ ਤੇ ਇਸ ਹਿਸਾਬ ਨਾਲ ਨਰਿੰਦਰ ਮੋਦੀ ਵਸੂਲੀ ਬਾਈ ਦੀ ਤਰ੍ਹਾਂ ਸੀਬੀਆਈ ਈਡੀ ਦਾ ਇਸਤੇਮਾਲ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਰਾਏ ਨੇ ਅੱਜ ਕਿਹਾ ਹੈ ਕਿ ਸੀਬੀਆਈ ਰਾਹੀਂ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਾਉਣਾ ਚਾਹੁੰਦੀ ਹੈ। ਇਸੇ ਕਿਸਮ ਦਾ ਬਿਆਨ ਕੱਲ ਦਿੱਲੀ ਦੀ ਮੰਤਰੀ ਅਤੀਸ਼ੀ ਮਾਰਲੇਨਾ ਦਾ ਵੀ ਆਇਆ ਸੀ। ਉਹਨਾਂ ਨੇ ਕਿਹਾ ਸੀ ਕਿ ਜੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਇੰਡੀਆ ਗਠਬੰਧਨ ਨਹੀਂ ਛੱਡਿਆ ਤੇ ਉਹਨਾਂ ਨੂੰ ਸੀਬੀਆਈ ਜਾਂ ਈਡੀ 2-4 ਦਿਨਾਂ 'ਚ ਗ੍ਰਿਫਤਾਰ ਕਰ ਲਊਗੀ। ਇਸ ਕਿਸਮ ਦੀ ਧਮਕੀ ਲਗਾਤਾਰ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਦੇਈ ਜਾ ਰਹੀ ਹੈ। ਇਹ ਅਤੀਸ਼ੀ ਮਾਰਲੇਨਾ ਦਾ ਬਿਆਨ ਸੀ। ਪੱਛਮੀ ਬੰਗਾਲ ਦੇ ਸੰਦੇਸ਼ ਖਾਲੀ ਮਾਮਲੇ ਨੂੰ बीजेपी राष्ट्र मुद्दा बनाना चाहती है। दसदी है कि बीजेपी बंगाल के आगुआ ने ममता बनर्जी ते आरोप लाया सीगा कि उन्हां दी पार्टी के सांसद साझा शेख ने उत्थों दी महिलावां दा यौन उत्पीड़न किया ते उन्हां दी जमीन ते भी कब्जा किया। हरियाणा के मुख मंत्री मनोहर लाल खट्टर ने बयान दे के कहा है कि उन्हां दी सरकार हमेशा किसानां नाल खड़ी है। उन्हां दा ये बयान उदों आया है जदों उन्हां दी पुलिस ते एक नौजवान किसान की मौत के आरोप लग रहे हैं। हरियाणा पुलिस ने किसान आगुआं ते NSA लाण वाले अपने फैसले नूं वापस ले लिया तो उन्होंने कहा कि किसान आगुआं ते NSA नहीं लाया जाऊगा। हालांकि उन्होंने उन्होंने जमीन नूं कुड़क करना या फिर उन्होंने बैंक खाते सीज करन वाले नोटिस नूं वापस नहीं लिया है। इस तरह अज हिसार च जदों हरियाणे के किसान पंजाब के किसानों का साथ देने लई जाण लगे तो उन्होंने अथरू गैस के गोले सिट्टे गए तो उन्होंने गिरफ्तार करके हिरासत च ले लिया गया। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਕਿਸਾਨ ਆਗੂ ਸਵਰਨ ਪੰਧੇਰ ਦੇ ਬਿਆਨ ਤੋਂ। ਸਵਰਨ ਪੰਧੇਰ ਨੇ ਕਿਹਾ ਹੈ ਕਿ ਜਿਹੜਾ ਸ਼ਹੀਦ ਕਿਸਾਨ ਹੈ ਉਹਦਾ ਅਸੀਂ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ ਜਦੋਂ ਤੱਕ 302 ਦਾ ਪਰਚਾ ਉਹਦੇ ਕਾਤਲਾਂ ਤੇ ਦਰਜ ਨਹੀਂ ਹੋ ਜਾਂਦਾ। ਤੁਸੀਂ ਲਖੀਮਪੁਰ ਖੀਰੀ ਯਾਦ ਕਰੋ, ਸਾਲ 2021 3 ਅਕਤੂਬਰ ਨੂੰ ਉਹ ਘਟਨਾ ਹੋਈ ਸੀ। ਉੱਥੇ 5 ਕਿਸਾਨਾਂ ਤੇ ਥਾਰ ਗੱਡੀ ਮੰਤਰੀ ਦੇ ਮੁੰਡੇ ਨੇ ਚੜਾਤੀ ਸੀਗੀ। ਉਸ ਤੋਂ ਬਾਅਦ ਉੱਥੇ ਕਿਸਾਨ ਆਗੂ ਗਏ ਤੇ ਇੱਕ ਫੈਸਲਾ, ਇੱਕ ਸਮਝੌਤਾ ਵੀ ਹੋਇਆ कि ਜਿਹੜੇ ਕਾਤਲ ਹੈਗੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਊਗਾ। ਸਾਰਾ ਕੁਝ ਹੋਇਆ ਪਰ ਉਸ ਫੈਸਲੇ ਤੇ, ਉਸ ਸਮਝੌਤੇ ਤੇ ਉਹ ਅਜੇ ਤੱਕ ਖਰੇ ਨਹੀਂ ਉਤਰੇ, ਨਾ ਹੀ ਉਸ ਮੰਤਰੀ ਨੂੰ ਕਦੇ ਬਰਖਾਸਤ ਕੀਤਾ ਗਿਆ। ਇੱਕ ਇਸੇ ਕਿਸਮ ਦਾ ਮਾਮਲਾ ਹੁਣ ਆਪਾਂ ਖਨੌਰੀ ਬਾਰਡਰ ਤੇ ਵੀ ਦੇਖਣ ਨੂੰ ਮਿਲਿਆ ਜਦੋਂ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਇੱਕ ਆਪਣੇ ਨੌਜਵਾਨ ਕਿਸਾਨ ਨੂੰ ਸ਼ਹੀਦ ਕਰ ਦਿੱਤਾ ਗੋਲੀ ਮਾਰ ਕੇ ਤੇ ਉਹਦਾ ਵੀ ਸੰਸਕਾਰ ਕਿਸਾਨ ਆਗੂਆਂ ਨੇ ਸਟੈਂਡ ਦਾ ਠੀਕ ਲਿਆ ਕਿ ਉਹਦਾ ਸੰਸਕਾਰ ਉਦੋਂ ਤੱਕ ਕਰਨਾ ਠੀਕ ਨਹੀਂ ਹੈ ਜਦੋਂ ਤੱਕ ਉਹਦੇ ਕਾਤਲਾਂ ਤੇ 302 ਦਾ ਪਰਚਾ ਨਹੀਂ ਹੋ ਜਾਂਦਾ ਤੇ ਬਣਦੀ ਕਾਰਵਾਈ ਨਹੀਂ ਹੋ ਜਾਂਦੀ। ਹਜੇ ਤੱਕ ਪੰਜਾਬ ਸਰਕਾਰ ਨੇ 302 ਦਾ ਪਰਚਾ ਦਰਜ ਨਹੀਂ ਕੀਤਾ ਹੈ। ਹਾਲਾਂਕਿ ਜਿਹੜਾ ਉਹ ਕਿਸਾਨ ਸੀਗਾ, ਉਹ ਨੌਜਵਾਨ ਕਿਸਾਨ ਸੀਗਾ, ਉਹ ਪੰਜਾਬ ਦੀ ਟੈਰੀਟਰੀ 'ਚ ਖੜਿਆ ਸੀਗਾ। ਫਿਰ ਵੀ ਹਰਿਆਣਾ ਪੁਲਿਸ ਜਾਂ ਜਿਹੜੇ कि पैरामिलिटरी फोर्सिस है उन्होंने उते ते गोली चलाई तो उन्होंने मार दिता। तो ये लगातार सवाल भी सारे वास्ते हैगा कि आपां नूं उस नौजवान किसान की शहादत ते आपां नूं सवाल नहीं खड़े करने चाहिए कि उहदी जिहड़ी शहादत दिती गई है, जिहड़ी लई उहदी शहादत पुलिस ने, वो किन्नी गलत हैगी ते कि उन्हां पुलिसियां ते या फिर पैरामिलिटरी फोर्स वालियां ते बनदी कार्रवाई नहीं होनी चाहिए। उन्होंने ऑर्डर किन्हां ने दिते उन्हां ते भी कार्रवाई होनी चाहिए। वो चाहे फिर हरियाणा के गृह मंत्री होण या फिर देश के गृह मंत्री, उन्होंने भी बनती कार्रवाई होनी चाहिए। जिहड़े कई विपक्ष के आगुआं ने उन्हों का इस्तीफा भी मंगया है गृह मंत्री का, वो बिल्कुल जायज़ हैगा। तो अज 23 फरवरी ਨੂੰ ਕਿਸਾਨਾਂ ਨੇ ਅੱਜ ਦਾ ਦਿਨ ਬਲੈਕ ਡੇ ਦੇ ਤੌਰ ਤੇ ਮਨਾਇਆ। ਅੱਜ ਆਪਾਂ ਦੇਖਿਆ ਕਿ ਹਰਿਆਣਾ ਪੰਜਾਬ ਦੇ ਕਿਸਾਨਾਂ ਨੇ ਆਪਣੀ ਡੀਪੀਆਂ ਜਾਂ ਫਿਰ ਆਪਣੀ ਪ੍ਰੋਫਾਈਲ ਫੋਟੋਆਂ ਸਾਰੀਆਂ ਬਲੈਕ ਲਗਾਈਆਂ, ਆਪਣੇ ਘਰਾਂ ਤੇ ਕਾਲੇ ਝੰਡੇ ਫਰਾਏ ਤੇ ਅੱਜ ਉਹਨਾਂ ਨੇ ਇੱਕ ਹਿਸਾਬ ਨਾਲ ਪੂਰਾ ਦਿਨ ਉਸ ਮੁੰਡੇ ਦੇ ਮੌਤ ਤੋਂ ਬਾਅਦ, ਉਹ ਸ਼ਹਾਦਤ ਤੋਂ ਬਾਅਦ ਰੋਸ 'ਚ ਕੱਢਿਆ ਤੇ ਇਹਨੂੰ ਅੱਜ ਕਾਲਾ ਦਿਨ ਮੰਨਿਆ ਹੈ। ਆਪਾਂ ਨੂੰ ਪਤਾ ਹੈ ਕਿ 1924 ਚ ਜੈਤੋ ਮੋਰਚੇ ਦੌਰਾਨ ਵੀ ਅੰਗਰੇਜ਼ਾਂ ਨੇ ਆਪਣੇ ਕਿਸਾਨਾਂ ਨਾਲ 21 ਫਰਵਰੀ 1924 ਚ ਉਦੋਂ ਵੀ ਉਹਨਾਂ ਨੇ ਇੱਦਾਂ ਹੀ
ਕੀਤਾ ਸੀਗਾ ਤੇ ਹੁਣ ਇਹ ਜਿਹੜੇ ਨਵੇਂ ਅੰਗਰੇਜ਼ ਯਾਨੀ ਕਿ ਜਿਹੜੇ ਮੌਕੇ ਦੀ ਹਕੂਮਤ ਹੈ ਉਹਨੇ ਵੀ ਆਪਣੇ ਕਿਸਾਨਾਂ ਨਾਲ ਇਹ ਕੀਤਾ, ਥਰੂ ਗੈਸ ਦੇ ਗੋਲੇ ਸਿੱਟੇ, ਕੰਡਿਆਂ ਵਾਲੀ ਤਾਰ, ਬੈਰੀਗੇਟ ਤੇ ਇੱਕ ਮੁੰਡਾ ਸਾਡਾ ਇਹਨਾਂ ਨੇ ਸ਼ਹੀਦ ਕਰਤਾ। ਇਹ ਇਸ ਕਰਕੇ ਸਾਰਿਆਂ ਅੱਗੇ ਸਵਾਲ ਬਣਦਾ ਹੈ ਕਿ ਉਸ ਮੁੰਡੇ ਦੀ ਸ਼ਹਾਦਤ ਤੇ ਆਪਾਂ ਨੂੰ ਲਗਾਤਾਰ ਬੋਲਣਾ ਚਾਹੀਦਾ ਤੇ ਉਹਦੀ ਸ਼ਹਾਦਤ ਜਿਹਨੇ ਵੀ ਲਈ ਉਹ ਜਿਹਨੇ ਵੀ ਉਹਦਾ ਕਤਲ ਕੀਤਾ ਉਹਦੇ ਤੇ 302 ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਤੇ ਕਿਸਾਨ ਆਗੂਆਂ ਦਾ ਇਹ ਸਟੈਂਡ ਬਿਲਕੁਲ ਸਹੀ ਹੈ। ਉਹਦਾ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਉਹਦੇ ਕਾਤਲਾਂ ਤੇ ਪਰਚਾ ਨਾ ਦਰਜ ਹੋਵੇ ਤੇ ਬਣਦੀ ਕਾਰਵਾਈ ਨਾ ਸ਼ੁਰੂ ਹੋਵੇ, ਉਦੋਂ ਤੱਕ ਉਹਦਾ ਸੰਸਕਾਰ ਕਰਨਾ ਠੀਕ ਨਹੀਂ ਹੈ। ਦੂਜੀ ਖਬਰ ਜੇ ਆਪਾਂ ਕਿਸਾਨ ਅੰਦੋਲਨ ਨਾਲ ਰਿਲੇਟਿਡ ਹੀ ਰੱਖੀਏ ਤਾਂ ਜਿਹੜੇ ਕਿਸਾਨ ਹਰਿਆਣੇ ਦੇ ਕਿਸਾਨ ਆਗੂਆਂ ਤੇ NSA ਲਾਉਣ ਵਾਲੀ ਖਬਰ ਸੀਗੀ ਉਹ ਅੰਬਾਲਾ ਪੁਲਿਸ ਨੇ ਅੱਜ ਵਿਡਰੋ ਕਰ ਲਈ। ਕੱਲ ਅੰਬਾਲਾ ਪੁਲਿਸ ਨੇ 2 ਪ੍ਰੈਸ ਨੋਟ ਜਾਰੀ ਕੀਤੇ ਸੀਗੇ। ਇੱਕ 'ਚ ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਅਸੀਂ NSA ਲਾ ਕੇ ਕਾਰਵਾਈ ਕਰਾਂਗੇ। ਜਿਹੜਾ NSA ਦਾ ਐਕਟ ਹੈ ਉਹ ਨੈਸ਼ਨਲ ਸਿਕਿਉਰਿਟੀ ਐਕਟ ਹੈਗਾ, ਜਿਹਦੇ 'ਚ ਜਿਹਨੂੰ ਹਿੰਦੀ 'ਚ ਰਾਸੂਕਾ ਕਿਹਾ ਜਾਂਦਾ ਹੈ, ਰਾਸ਼ਟਰੀ ਸੁਰੱਖਿਆ ਕਾਨੂੰਨ, ਜਿਹਦੇ 'ਚ ਉਹਨਾਂ ਤੇ ਲਾਇਆ ਜਾਂਦਾ ਜਿਨ੍ਹਾਂ ਉੱਪਰ ਇਹ ਆਰੋਪ ਹੁੰਦੇ ਨੇ ਕਿ ਉਹ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਕਰ ਰਹੇ ਨੇ। ਪਰ ਆਪਾਂ ਨੂੰ ਪਤਾ ਕਿ ਕਿਸਾਨ ਕੋਈ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਨਹੀਂ ਕਰ ਰਹੇ। ਪਰ ਅੰਬਾਲਾ ਪੁਲਿਸ ਨੇ ਕੱਲ ਰਾਸੂਕਾ ਲਾਉਣ ਦੀ ਯਾਨੀ ਕਿ NSA ਲਾਉਣ ਦੀ ਆਪਣਾ ਪ੍ਰੈਸ ਨੋਟ ਜਾਰੀ ਕੀਤਾ ਸੀਗਾ। ਉਹ ਅੱਜ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਕਿਉਂਕਿ ਚੌਤਰਫਾ ਸਿਵਲ ਸੁਸਾਇਟੀ ਵੱਲੋਂ ਪ੍ਰੈਸ਼ਰ ਵੀ ਪਿਆ ਤੇ ਲੋਕਾਂ ਨੇ ਪੁਲਿਸ ਤੋਂ ਪੁੱਛਿਆ, ਪੱਤਰਕਾਰਾਂ ਨੇ ਅੰਬਾਲਾ ਪੁਲਿਸ ਨੂੰ ਲਗਾਤਾਰ ਫੋਨ ਕੀਤਾ ਕਿ ਦੱਸੋ NSA ਕਿਉਂ ਲਾਇਆ ਜਾ ਰਿਹਾ, ਮਤਲਬ ਕਿਹੜੀ ਐਕਟੀਵਿਟੀ ਕਿਸਾਨਾਂ ਨੇ ਕੀਤੀ ਜਿਸ ਤੋਂ ਇਹ ਲੱਗਦਾ ਹੈ ਕਿ ਕਿਸਾਨ ਦੇਸ਼ ਤੋੜਨਾ ਚਾਹੁੰਦੇ ਨੇ, ਬਲਕਿ ਉਹ ਤਾਂ ਦੇਸ਼ ਦੀ ਜਿਹੜਾ ਡੈਮੋਕ੍ਰੇਸੀ ਹੈਗੀ ਉਹਨੂੰ ਸਟਰੋਂਗ ਕਰਨਾ ਚਾਹੁੰਦੇ ਨੇ। ਉਹ ਐਜੀਟੇਟਿਡ ਨੇ ਤੇ ਆਪਾਂ ਨੂੰ ਪਤਾ ਕਿ ਰਾਮ ਮਨੋਹਰ ਲੋਹੀਆ ਨੇ ਵੀ ਕਿਹਾ ਸੀਗਾ ਕਿ ਜੇ ਦੇਸ਼ ਦਾ ਲੋਕਤੰਤਰ ਬਚਾਉਣਾ ਹੈਗਾ ਤੇ ਲੋਕਾਂ ਨੂੰ ਬਾਰ-ਬਾਰ ਸੜਕਾਂ ਤੇ ਉਤਰਨਾ ਪਊਗਾ ਤੇ ਉਹੀ ਕਿਸਾਨ ਕਰ ਰਹੇ ਨੇ, ਆਪਣੇ ਡਿਮਾਂਡਾਂ ਵਾਸਤੇ, ਆਪਣੇ ਹੱਕਾਂ ਵਾਸਤੇ ਹੀ ਲੜ ਰਹੇ ਨੇ। ਉਹ ਕੋਈ ਦੂਜੇ ਦੇਸ਼ ਦੀ ਡਿਮਾਂਡ ਥੋੜੀ ਨਾ ਕਰ ਰਹੇ ਨੇ। ਪਰ NSA ਲਾਇਆ ਗਿਆ ਕਿਸਾਨਾਂ ਤੇ, ਪਰ ਅੱਜ ਉਹਨਾਂ ਨੇ ਉਹ ਤੋਂ ਬੈਕ ਕਰ ਲਿਆ ਤੇ ਇੱਕ ਹੋਰ ਪ੍ਰੈਸ ਨੋਟ ਆਇਆ ਸੀਗਾ ਜਿਹਦੇ ਬਾਰੇ ਅੱਜ ਜ਼ਿਆਦਾ ਗੱਲ ਨਹੀਂ ਹੋਈ, ਹਾਲਾਂਕਿ ਹੋਣੀ ਚਾਹੀਦੀ, ਜਿਹਦੇ 'ਚ ਇਹ ਲਿਖਿਆ ਗਿਆ ਸੀਗਾ ਕਿ ਉਹ ਅੰਦੋਲਨ 'ਚ ਭਾਗ ਲੈਣ ਵਾਲੇ ਮੁੱਖ ਆਗੂਆਂ ਦੀ ਪ੍ਰਾਪਰਟੀਆਂ ਨੂੰ ਕੁਰਕ ਕਰਨਗੇ ਤੇ ਉਹਨਾਂ ਦੇ ਬੈਂਕ ਖਾਤਿਆਂ ਨੂੰ ਵੀ ਸੀਜ਼ ਕਰਨਗੇ। ਇਹਦੇ ਤੇ ਅੰਬਾਲਾ ਪੁਲਿਸ ਅਜੇ ਤੱਕ ਬਣੀ ਹੋਈ ਹੈ ਸਟੈਂਡ ਤੇ ਉਹਨਾਂ ਨੇ ਜਿਹੜੇ ਅੰਬਾਲੇ ਦੇ ਕਿਸਾਨ ਆਗੂ ਅਮਰਜੀਤ ਮੋੜੀ ਹੈਗੇ ਆ, ਜਿਹੜੇ ਕਿ BKU ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਵੀ ਹੈਗੇ ਆ, ਉਹਨਾਂ ਦੇ ਘਰ ਦੇ ਸਾਹਮਣੇ ਇੱਕ ਨੋਟਿਸ ਲਗਾਇਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪ੍ਰਾਪਰਟੀ ਨੂੰ ਕੁਰਕ ਕੀਤਾ ਜਾਊਗਾ ਤੇ ਉਹ ਨੋਟਿਸ ਖਾਸਾ ਵਾਇਰਲ ਹੋ ਰਿਹਾ ਹੈ। ਉਹ ਉਸ ਟਾਈਮ ਉਹਨਾਂ ਦੀ ਜਿਹੜੀ ਕਿ ਸਰਦਾਰਨੀ ਹੀ ਉਹਨਾਂ ਦੇ ਘਰ 'ਚ ਸੀਗੀ ਤੇ ਕੋਈ ਵੀ ਘਰੇ ਨਹੀਂ ਸੀਗਾ ਤੇ ਅਮਰਜੀਤ ਮੋੜੀ ਆਪਾਂ ਨੂੰ ਪਤਾ ਕਿ ਜਿਹੜਾ ਪੰਜਾਬ ਦਾ ਸ਼ੰਭੂ ਬਾਰਡਰ ਹੈ ਉੱਥੇ ਲਗਾਤਾਰ ਮੋਰਚੇ ਲਾਏ ਹੋਏ ਨੇ। ਪੁਆਧ ਵਾਲੇ ਕਿਸਾਨਾਂ ਨੂੰ ਇਕੱਠਾ ਕਰਨ 'ਚ ਅਮਰਜੀਤ ਮੋੜੀ ਹੋਣਾ ਦਾ ਵੱਡਾ ਯੋਗਦਾਨ ਹੈਗਾ, ਚਾਹੇ ਪੰਜਾਬ ਵਾਲਾ ਪੁਆਧ ਹੋਵੇ ਜਾਂ ਹਰਿਆਣਾ ਵਾਲਾ ਪੁਆਧ ਹੋਵੇ। ਪੁਆਧ ਜਿਹੜਾ ਕਿ ਆਪਾਂ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਲੱਗਦਾ ਏਰੀਆ ਹੋ ਗਿਆ, ਅੰਬਾਲੇ ਦੇ ਲੱਗਦਾ ਏਰੀਆ ਹੋ ਗਿਆ, ਮੋਹਾਲੀ ਵਾਲੇ ਹੋ ਗਏ, ਖਰੜ ਵਾਲੇ ਹੋ ਗਏ, ਇਹ ਸਾਰੇ ਕਿਸਾਨਾਂ ਨੂੰ ਮੋਬਿਲਾਈਜ਼ ਕਰਨ 'ਚ ਅਮਰਜੀਤ ਮੋੜੀ ਹੋਰਾਂ ਦਾ ਵੱਡਾ ਯੋਗਦਾਨ ਹੈਗਾ ਤੇ ਉਹਨਾਂ ਤੇ ਘਰ ਦੇ ਸਾਹਮਣੇ ਅੰਬਾਲਾ ਪੁਲਿਸ ਨੇ ਨੋਟਿਸ ਲਾਇਆ ਜਿਹਦੇ 'ਚ ਕਿਹਾ ਕਿ ਅਸੀਂ ਇਹਨਾਂ ਦੀ ਕਿੱਲਿਆਂ ਨੂੰ, ਖੇਤਾਂ ਨੂੰ ਤੇ ਪ੍ਰਾਪਰਟੀ ਨੂੰ ਕੁਰਕ ਕਰਨਗੇ। ਹੁਣ ਇਹ ਦੱਸੋ ਕਿ ਕਿਸੇ ਅੰਦੋਲਨ ਦੇ ਅਗਵਾ ਹੋਣ ਦੇ ਨੁਕਸਾਨ ਕਿੰਨੇ, ਹੁਣ ਇਹ ਵੀ ਯਾਦ ਕਰੋ ਤੁਸੀਂ ਕਿੰਨੇ ਨੁਕਸਾਨ ਹੈਗੇ ਆ ਤਾਂ ਆਪਾਂ ਨੂੰ ਪਤਾ ਹੀ ਹੈ। CNRC ਦੌਰਾਨ UP 'ਚ ਵੀ ਜਿਹੜੀ ਯੋਗੀ ਸਰਕਾਰ ਹੈ ਉਹਨੇ ਵੀ ਇਹ ਕੀਤਾ ਸੀਗਾ ਤੇ ਜਿਹੜੇ ਮੁਸਲਮਾਨਾਂ ਦੇ ਆਗੂ ਸੀਗੇ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਨੇ ਪਰਚੇ ਟੰਗਤੇ ਸੀਗੇ ਤੇ ਉਹਨਾਂ ਦੀ ਪ੍ਰਾਪਰਟੀਆਂ ਕੁਰਕ ਕਰਨ ਲਈ ਕਿਹਾ ਗਿਆ, ਉਹਨਾਂ ਦੀ ਪ੍ਰਾਪਰਟੀਆਂ ਤੇ ਬੁਲਡੋਜ਼ਰ ਚਲਾਏ ਗਏ ਤੇ ਉਹਨੂੰ ਬੁਲਡੋਜ਼ਰ ਨੈਸ਼ਨਲਿਜ਼ਮ ਦਾ ਨਾਮ ਵੀ ਦਿੱਤਾ ਗਿਆ। ਤੇ ਮੈਂ ਇਹ ਵੀ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਬੁਲਡੋਜ਼ਰ ਨੈਸ਼ਨਲਿਜ਼ਮ ਵਾਲੀ ਹੋ ਗਈ ਫਿਰ ਉਹਨਾਂ ਦੀ ਮਾਈਨੋਰਿਟੀਜ਼ ਦੀ ਪ੍ਰਾਪਰਟੀ ਕੁਰਕ ਕਰਨ ਵਾਲੀ ਚੀਜ਼ਾਂ ਹੋ ਗਈਆਂ, ਇਹ ਸਿਰਫ ਮੁਸਲਮਾਨਾਂ ਤੇ ਸਿੱਖਾਂ ਤੇ ਕਿਉਂ ਹੁੰਦੀਆਂ ਨੇ? ਕਿਉਂ? ਆਪਾਂ ਨੂੰ ਪਤਾ ਹੈ ਕਿ ਅਮਰਜੀਤ ਮੋੜੀ ਸਿੱਖ ਬੈਕਗਰਾਊਂਡ ਤੋਂ ਆਉਂਦੇ ਨੇ, ਸਿੱਖ ਕਿਸਾਨ ਹੈਗੇ ਆ ਤੇ ਹਰਿਆਣੇ 'ਚ BJP ਦੀ ਸਰਕਾਰ ਹੈਗੀ ਆ ਤੇ ਸਿਰਫ ਅਮਰਜੀਤ ਮੋੜੀ ਨੂੰ ਹੀ ਟਾਰਗੇਟ ਕੀਤਾ ਗਿਆ, ਕੋਈ ਜਿਹੜੇ ਹੋਰ ਕਿਸਾਨ ਆਗੂ ਹੈਗੇ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ ਤੇ ਸਿਰਫ ਅਮਰਜੀਤ ਮੋੜੀ ਤੇ ਉਹਨਾਂ ਨੇ ਇਹ ਤਲਵਾਰ ਚਲਾਈ ਹੈ। ਤੇ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਦਿਖਦਾ ਕਿ ਮਾਈਨੋਰਿਟੀਜ਼ ਨੂੰ ਸਪਰੈਸ ਕਰਨ ਦਾ ਇਹ ਸਟੈਪ ਹੈਗਾ ਕਿ ਤੁਸੀਂ ਉਹਨਾਂ ਦੀ ਪ੍ਰਾਪਰਟੀਆਂ ਕੁੜਕ ਕਰਨ ਦੇ ਨੋਟਿਸ ਲਾ ਦਿਓ, ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਦਿਓ। UP 'ਚ ਆਪਾਂ ਦੇਖਿਆ ਹੈ, ਦਿੱਲੀ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਇੱਕ ਥਾਂ ਤੇ, ਮੱਧ ਪ੍ਰਦੇਸ਼ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਤੇ ਇਹ ਬੁਲਡੋਜ਼ਰ ਨੈਸ਼ਨਲਿਜ਼ਮ ਦਾ ਨਜ਼ਾਰਾ ਹਰਿਆਣੇ 'ਚ ਵੀ ਦੇਖਣ ਨੂੰ ਮਿਲਿਆ ਸੀ। ਪਹਿਲਾਂ ਮੇਵਾਤ ਦੌਰਾਨ ਜਦੋਂ ਮੇਵਾਤ ਦੇ ਹਿੰਸਾ ਹੋਈ ਸੀ ਉਦੋਂ ਗਰੀਬ ਮੁਸਲਮਾਨਾਂ ਤੇ ਝੋਪੜਿਆਂ ਤੇ ਘਰਾਂ ਤੇ ਇਹਨਾਂ ਨੇ JCBਆਂ ਚਲਾਈਆਂ ਸੀ। ਹੁਣ ਇਹ ਅਮਰਜੀਤ ਮੋੜੀ ਦੀ ਪ੍ਰਾਪਰਟੀ ਕੁੜਕ ਕਰਨ ਲਈ ਨੋਟਿਸ ਲਾ ਰਹੇ ਨੇ ਤੇ ਇਹ ਸਵਾਲ ਬਣਦਾ ਹੈ ਕਿ
ਕਿ ਕੋਈ ਮਾਈਨੋਰਿਟੀ ਸੈਕਸ਼ਨ ਤੋਂ ਆਉਂਦਾ ਹੋਇਆ ਆਗੂ ਆਪਣੇ ਸਮਾਜ ਦੀ, ਆਪਣੇ ਵਰਗ ਦੀ ਕੋਈ ਆਵਾਜ਼ ਹੀ ਨਹੀਂ ਉਠਾ ਸਕਦਾ, ਤੇ ਜੇ ਉਹ ਆਵਾਜ਼ ਉਠਾਊਗਾ ਤੇ ਉਹਦੇ ਤੇ ਇਸ ਕਿਸਮ ਦੀ ਕਾਰਵਾਈ ਕੀਤੀ ਜਾਊਗੀ। ਇਹ ਮੈਨੂੰ ਕਿਤੇ ਨਾ ਕਿਤੇ ਗੈਰ ਸੰਵਿਧਾਨਿਕ ਲੱਗਦੀ ਹੈ, ਅਨਕਨਸਟੀਟਿਊਸ਼ਨਲ ਲੱਗਦੀ ਹੈ। ਤੇ ਦੂਜੀ ਗੱਲ, ਜੇ ਆਪਾਂ ਹਰਿਆਣਾ ਸਰਕਾਰ ਦੀ, ਅੱਜ ਹਰਿਆਣੇ ਦੇ ਕਿਸਾਨ ਮੋਬਿਲਾਈਜ਼ ਹੋ ਰਹੇ ਸੀਗੇ ਤੇ ਉਹ ਜਾਣਾ ਚਾਹੁੰਦੇ ਸੀਗੇ ਕਿ ਆਪਾਂ ਪੰਜਾਬ ਵਾਲੇ ਕਿਸਾਨਾਂ ਦੇ ਸਮਰਥਨ 'ਚ ਚੱਲੀਏ ਬਾਰਡਰਾਂ ਤੇ ਅੱਜ ਹਿਸਾਰ 'ਚ ਖੇੜੀ ਚੋਪਟਾ ਇੱਕ ਵੱਡੀ ਤਹਿਸੀਲ ਹੈਗੀ ਆ, ਛੋਟੀ ਤਹਿਸੀਲ ਹੈਗੀ ਆ, ਉੱਥੇ ਉਹ ਇਕੱਠੇ ਹੋਏ ਸੀਗੇ ਤੇ ਉੱਥੋਂ ਜਦੋਂ ਉਹ ਮੋਬਿਲਾਈਜ਼ ਹੋ ਕੇ ਜਾਣ ਲੱਗੇ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ, ਜਿਵੇਂ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਸਿੱਟੇ ਗਏ, ਸੇਮ ਉਸੇ ਪੈਟਰਨ ਤੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ। ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਤੇ ਅੱਡ-ਅੱਡ ਥਾਣਿਆਂ 'ਚ ਉਹਨਾਂ ਨੂੰ ਰੱਖਿਆ ਗਿਆ। ਤੇ ਅੱਜ ਦਾ ਇਹ ਸੀਗਾ ਹਰਿਆਣੇ 'ਚ ਤਾਂ ਮਤਲਬ ਕਿਸਾਨਾਂ ਦਾ ਮੂਵਮੈਂਟ ਕਰਨਾ ਖਾਸਾ ਔਖਾ ਹੋ ਰੱਖਿਆ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਰੂਲਡ ਸਟੇਟ ਹੈਗਾ ਤੇ ਜਿਵੇਂ ਹਰਿਆਣਾ ਦੀ ਪੁਲਿਸ ਪੰਜਾਬ ਵਾਲੇ ਕਿਸਾਨਾਂ ਨਾਲ ਬਿਹੇਵ ਕਰ ਰਹੀ ਹੈ, ਉਸੇ ਤਰੀਕੇ ਨਾਲ ਉਹ ਹਰਿਆਣੇ ਦੇ ਕਿਸਾਨਾਂ ਨਾਲ ਵੀ ਬਿਹੇਵ ਕਰ ਰਹੀ ਹੈ, ਈਵਨ ਉਹਨਾਂ ਦੀ ਪ੍ਰੋਪਰਟੀਆਂ ਨੂੰ ਕੁੜਕ ਕਰਨ ਤੱਕ ਜਾ ਰਹੀ ਹੈ। ਤੇ ਇਹ ਆਪਾਂ ਨੂੰ ਅੱਜ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਖੱਟਰ ਦਾ ਅੱਜ ਬਿਆਨ ਆਇਆ। ਅੱਜ ਖੱਟਰ ਨੇ ਆਪਣੇ ਦੂਜੇ ਕਾਰਿਆਕਾਲ ਦਾ ਆਖਰੀ ਬਜਟ ਪੇਸ਼ ਕੀਤਾ ਸੀਗਾ ਤੇ ਉਸ ਬਜਟ ਦੌਰਾਨ ਹੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਸਰਕਾਰ ਹੈਗੀ ਆ ਉਹ ਕਿਸਾਨਾਂ ਦੇ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ। ਤੁਸੀਂ ਖੱਟਰ ਸਾਹਿਬ ਮੈਨੂੰ ਇਹ ਦੱਸੋ ਕਿ ਕਿਵੇਂ ਤੁਸੀਂ ਕਿਸਾਨਾਂ ਨਾਲ ਖੜੇ ਹੋ? ਤੁਸੀਂ ਮਤਲਬ ਉਹਨਾਂ ਦੀ ਪ੍ਰੋਪਰਟੀਆਂ ਕੁੜਕ ਕਰਨ ਤੱਕ ਜਾ ਰਹੇ ਹੋ, ਉਹਨਾਂ ਤੇ ਅਥਰੂ ਗੈਸ ਸਿੱਟ ਰਹੇ ਹੋ, ਇੱਕ ਪੰਜਾਬ ਦਾ ਨੌਜਵਾਨ ਮੁੰਡਾ ਮਾਰਤਾ ਤੁਸੀਂ ਕਿਵੇਂ ਖੜੇ ਹੋ? ਤੁਸੀਂ ਮਤਲਬ ਇਹ ਸਿਰਫ ਔਰ ਸਿਰਫ ਝੂਠਾ ਦਿਖਾਵਾ ਕਰ ਰਹੇ ਹੋ ਤੇ ਤੁਸੀਂ ਇਹਨੂੰ ਕਵਰ ਅਪ ਕਰਨ ਵਾਸਤੇ ਆਪਣੇ ਸਾਰੇ ਇਹ ਜੁਮਲਾਬਾਜ਼ੀ ਬਿਆਨ ਦੇ ਰਹੇ ਹੋ। ਕੱਲ ਨਰਿੰਦਰ ਮੋਦੀ ਨੇ ਵੀ ਗੁਜਰਾਤ 'ਚ ਕਿਹਾ ਸੀਗਾ ਕਿ ਉਹਨਾਂ ਨੇ ਕਿਸਾਨਾਂ ਦੀ ਡਟ ਕੇ ਸੇਵਾ ਕੀਤੀ ਹੈ ਤੇ ਸੇਵਾ ਆਪਾਂ ਨੂੰ ਦਿਖ ਰਹੀ ਹੈ ਕਿ ਕਿਵੇਂ ਦੀ ਸੇਵਾ ਇਹ ਲੋਕ ਕਰ ਰਹੇ ਨੇ ਤੇ ਕਿੰਨੇ ਐਂਟੀ ਕਿਸਾਨ ਹੈਗੇ ਆ। ਤੇ ਇਹਨਾਂ ਬਾਰੇ ਲਗਾਤਾਰ ਗੱਲ ਵੀ ਹੋਣੀ ਚਾਹੀਦੀ ਕਿ ਇਹਨਾਂ ਦਾ ਜਿਹੜਾ ਕਰੈਕਟਰ ਹੈਗਾ ਸਟੇਟ ਦਾ, ਇੰਡੀਅਨ ਸਟੇਟ ਦਾ ਕਿਸਾਨਾਂ ਪ੍ਰਤੀ ਹੁਣ ਜਿਹੜਾ ਕਰੈਕਟਰ ਹੈਗਾ ਉਹਦੇ ਤੇ ਗੱਲ ਹੋਣੀ ਚਾਹੀਦੀ ਕਿ ਉਹ ਪ੍ਰੋਪਰਟੀ ਕਰਨ ਤੱਕ ਜਾ ਰਿਹਾ ਤੇ ਉਹਨਾਂ ਨੂੰ ਧਰਨੇ ਮੁਜ਼ਾਹਰੇ ਪ੍ਰਦਰਸ਼ਨ ਤੱਕ ਨਹੀਂ ਕਰਨ ਦੇ ਰਿਹਾ। ਉਹ ਅੱਜ ਜਿਹੜੇ ਹਰਿਆਣੇ ਦੇ ਕਿਸਾਨ ਸੀਗੇ ਉਹ ਤਾਂ ਸਿਰਫ ਬਲੈਕ ਡੇ ਮਨਾਉਣਾ ਚਾਹੁੰਦੇ ਸੀਗੇ ਤੇ ਇੱਕ ਸੋਲੀਡੈਰਿਟੀ ਪੇਸ਼ ਕਰਨ ਲਈ ਪੰਜਾਬ ਦੇ ਬਾਰਡਰਾਂ ਤੇ ਜਾ ਰਹੇ ਸੀਗੇ ਕਿ ਅਸੀਂ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਉਹਦੇ ਲਈ ਅਸੀਂ ਅਫਸੋਸ ਕਰਦੇ ਹਾਂ, ਸਾਡੇ ਸੂਬੇ ਦੀ ਪੁਲਿਸ ਨੇ ਇਹ ਸਭ ਕੀਤਾ ਹੈ ਜਿਹਦੇ 'ਚ ਸਾਨੂੰ ਵੀ ਬਹੁਤ ਜ਼ਿਆਦਾ ਸ਼ਰਮ ਆ ਰਹੀ ਹੈ। ਸ਼ਰਮ ਮਹਿਸੂਸ ਤੇ ਇੱਕ ਅਫਸੋਸ ਜਤਾਉਣ ਵਾਸਤੇ ਉਹ ਜਾਣਾ ਚਾਹੁੰਦੇ ਸੀਗੇ, ਪਰ ਜਿਸ ਕਿਸਮ ਦੀ ਕਾਰਵਾਈ ਹੋਈ ਉਹ ਆਪਾਂ ਨੂੰ ਪਤਾ ਹੀ ਹੈ। ਫਿਰ ਆਪਾਂ ਗੱਲ ਕਰ ਲੈਂਦੇ ਹਾਂ ਜਿਹੜਾ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਦੀ ਆਪਸ 'ਚ ਬਿਆਨਬਾਜ਼ੀ ਹੈਗੀ ਆ। ਨਰਿੰਦਰ ਮੋਦੀ ਹਮੇਸ਼ਾ ਰਾਹੁਲ ਗਾਂਧੀ ਨੂੰ ਯੁਵਰਾਜ ਤੇ ਇੱਕ ਹਿਸਾਬ ਨਾਲ ਰਾਜੇ ਰਜਵਾੜੇ ਟਾਈਪ ਪੇਸ਼ ਕਰਨ 'ਚ ਨਹੀਂ ਚੁੱਕਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਯੁਵਰਾਜ ਹੈਗਾ ਵਿਗੜਿਆ ਹੋਇਆ, ਇਹਨੇ ਮੇਰੇ ਜਿਹੜੀ ਲੋਕ ਸਭਾ ਦੀ ਸੀਟ ਹੈਗੀ ਆ 81 ਵਾਰਾਣਸੀ, ਉਹਦੇ ਮੁੰਡਿਆਂ ਨੂੰ, ਉੱਥੋਂ ਦੇ ਮੁੰਡਿਆਂ ਨੂੰ ਨਸ਼ੇੜੀ ਕਿਹਾ ਤੇ ਉਹਨਾਂ ਨੇ ਇੱਕ ਹਿਸਾਬ ਨਾਲ ਐਂਟੀ ਯੂਥ ਰਾਹੁਲ ਗਾਂਧੀ ਨੂੰ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹਦੇ ਉਲਟ ਜਿਹੜਾ ਰਾਹੁਲ ਗਾਂਧੀ ਦਾ ਜਵਾਬ ਆਇਆ ਉਹ ਖਾਸਾ ਮੈਨੂੰ ਮੈਚੁਰ ਲੱਗਿਆ, ਜਿਹਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਉਹ 30 ਕੰਪਨੀਆਂ ਦੇਖੋ ਜਿਨ੍ਹਾਂ ਤੋਂ ਇਹਨਾਂ ਨੇ 335 ਕਰੋੜ ਦਾ ਚੰਦਾ ਲਿਆ। ਉਹਨਾਂ ਸਾਰਿਆਂ ਤੇ ਪਹਿਲਾਂ ਇਹਨਾਂ ਨੇ CBI ED ਦੀ ਰੇਡ ਕਰਾਈ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਡਾਇਰੈਕਟਰ ਵਗੈਰਾ ਸੀਗੇ, ਮੈਨੇਜਰ ਸੀਗੇ, ਉਹਨਾਂ ਦੀ ਗ੍ਰਿਫਤਾਰੀਆਂ ਕਰਵਾਈਆਂ। ਉਹਨਾਂ ਦੀ ਜ਼ਮਾਨਤ ਜਦੋਂ ਉਹਨਾਂ ਦੀ ਜ਼ਮਾਨਤ ਹੋ ਗਈਆਂ ਉਦੋਂ ਉਸ ਤੋਂ ਅਗਲੇ ਦਿਨ ਹੀ ਉਹ ਕੰਪਨੀਆਂ ਨੇ ਕਿਸੇ 335 ਕਰੋੜ ਦਾ ਚੰਦਾ BJP ਨੂੰ ਦਿੱਤਾ ਤੇ ਇਹ ਕਿਤੇ ਨਾ ਕਿਤੇ ਵਸੂਲੀ ਬਾਈ ਵਾਲਾ ਕੰਮ ਹੈਗਾ। ਤੁਸੀਂ CBI ED ਭੇਜੋ ਬੰਦਿਆਂ ਪਿੱਛੇ ਤੇ ਉਹਨਾਂ ਤੋਂ ਚੰਦਾ ਲਓ ਔਰ ਫਿਰ ਉਹਨਾਂ ਨੂੰ ਛੱਡ ਦਿਓ। ਤੇ ਸਤਿਆਪਾਲ ਮਲਿਕ ਤੇ ਘਰ ਵੀ ਕੱਲ CBI ਗਈ ਸੀਗੀ, ਆਪਾਂ ਨੂੰ ਪਤਾ ਉਹਨਾਂ ਦੇ 30 ਠਿਕਾਣਿਆਂ ਤੇ ਜਿਹੜੇ ਰੇਡ ਕੀਤੀ। ਇਹਦੇ ਤੇ ਫਿਰ ਜਿਹੜੀ ਆਮ ਆਦਮੀ ਪਾਰਟੀ ਦੀ ਆਗੂ ਅਤੀਸ਼ੀ ਮਾਰਲੀਨਾ ਹੈਗੀ ਆ ਉਹ ਵੀ ਬਾਹਰ ਨਿਕਲ ਕੇ ਆਏ। ਉਹਨਾਂ ਨੇ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਉਹਨਾਂ ਤੇ ਵੀ ਪ੍ਰੈਸ਼ਰ ਪਾ ਰਹੀ ਹੈ ਕਿ ਤੁਸੀਂ ਇੰਡੀਆ ਅਲਾਇੰਸ ਹੈਗਾ ਉਹਨੂੰ ਛੱਡ ਦਿਓ, ਨਾ ਤਾਂ ਅਸੀਂ ਤੁਹਾਡੇ CM ਨੂੰ ਤੇ ਆਗੂ ਨੂੰ ਅਰਵਿੰਦ ਕੇਜਰੀਵਾਲ ਨੂੰ ਅਸੀਂ ਸਾਡੀ CBI ਜਾਂ ED ਗ੍ਰਿਫਤਾਰ ਕਰ ਲੂਗੀ 3-4 ਦਿਨਾਂ ਤੱਕ। ਤੇ ਇਹ ਲਗਾਤਾਰ ਉਹਨਾਂ ਦੇ ਪ੍ਰੈਸ਼ਰ ਬਣ ਰਿਹਾ। ਅੱਜ ਗੋਪਾਲ ਰਾਏ ਨੇ ਵੀ ਇਹ ਗੱਲ ਦੁਹਰਾਈ ਕਿ CBI ਅਰਵਿੰਦ ਕੇਜਰੀਵਾਲ ਨੂੰ 3-4 ਦਿਨਾਂ ਤੱਕ ਗ੍ਰਿਫਤਾਰ ਕਰ ਸਕਦੀ ਹੈ। ਤੇ ਇਹ ਲਗਾਤਾਰ ਪ੍ਰੈਸ਼ਰ ਵਿਪਕਸ਼ੀ ਪਾਰਟੀਆਂ ਤੇ ਵੀ ਉਹ ਬਣਾ ਰਹੇ ਨੇ ਤੇ ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਤੇ ਵੀ ਪ੍ਰੈਸ਼ਰ ਬਣਾਉਂਦੇ ਨੇ ਤੇ ਉਹਨਾਂ ਤੋਂ ਚੰਦਾ ਵਸੂਲ ਕਰਦੇ ਨੇ। ਵਿਪਕਸ਼ੀ ਪਾਰਟੀਆਂ ਨੂੰ ਕਮਜ਼ੋਰ ਕਰਨ ਵਾਸਤੇ, ਉਹਨਾਂ ਦੇ ਆਗੂਆਂ ਨੂੰ ਆਪਣੀ ਤਰਫ ਖਿੱਚਣ ਵਾਸਤੇ ਜਾਂ ਫਿਰ ਉਹਨਾਂ ਦੇ ਅਲਾਇੰਸ ਤੋੜਨ ਵਾਸਤੇ ਇਸ ਕਿਸਮ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ BJP ਵਰਤ ਰਹੀ ਹੈਗੀ ਆ ਤੇ ਉਹ ਲਗਾਤਾਰ ਐਗਰੈਸਿਵ ਮੂਡ 'ਚ ਹੈਗੀ ਆ। ਉਹ ਕਿਸੇ ਵੀ ਹਾਲ 'ਚ ਜਿਹੜਾ 2024 ਵਾਲਾ ਇਲੈਕਸ਼ਨ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦੀ। ਬਹੁਤ ਸਾਰੇ ਲੋਕ ਇਹ ਵੀ ਪ੍ਰਿਡਿਕਸ਼ਨ ਲਾ ਰਹੇ ਨੇ ਕਿ ਨਾਰਥ ਇੰਡੀਆ ਦੇ ਜਿਹੜੇ ਸਟੇਟ ਹੈਗੇ ਆ ਜਿਹਦੇ 'ਚ ਰਾਜਸਥਾਨ
ਪਾਕਿਸਤਾਨ ਦਾ ਅੱਧਾ ਹਿੱਸਾ ਹੋ ਗਿਆ, ਜਿਹਦੇ ਵਿੱਚ ਜਾਟ ਪੋਪੂਲੇਸ਼ਨ ਖਾਸੀ ਹੈਗੀ ਆ, ਜਾਂ ਫਿਰ ਵੈਸਟਰਨ ਉੱਤਰ ਪ੍ਰਦੇਸ਼ ਹੋ ਗਿਆ, ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ, ਇਹ ਕਿਤੇ ਨਾ ਕਿਤੇ ਇਹਨਾਂ ਦੇ ਹੱਥੋਂ ਤਿਲਕਦੇ ਜਾ ਰਹੇ ਨੇ ਤੇ ਸਾਊਥ ਇੰਡੀਆ ਵੀ ਇਹਨਾਂ ਦੇ ਖਿਲਾਫ ਖੜਿਆ। ਬਾਕੀ ਜਿਹੜਾ ਸੈਂਟਰਲ ਇੰਡੀਆ ਬਚ ਗਿਆ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ 'ਚ ਹਾਲਾਂਕਿ ਲਾਲੂ ਦਾ ਮੁੰਡਾ ਖਾਸਾ ਵਧੀਆ ਪਰਫਾਰਮ ਕਰ ਰਿਹਾ ਹੈ, ਅਤੇ ਪੱਛਮੀ ਬੰਗਾਲ 'ਚ ਜਿਹੜਾ ਮਮਤਾ ਬੈਨਰਜੀ ਹੈਗੇ ਆ ਉਹ ਇਹਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ। ਇਸ ਕਰਕੇ ਇਹਨਾਂ ਕੋਲ 3-4 ਸਟੇਟ ਹੀ ਬਚ ਗਏ ਹੈਗੇ ਆ ਜਿਨ੍ਹਾਂ ਤੇ ਇਹ ਪਰਫਾਰਮ ਕਰ ਰਹੇ ਨੇ। ਤੇ ਲਗਾਤਾਰ ਇਹ ਸਵਾਲ ਵੀ ਬਣ ਰਿਹਾ ਕਿ ਜੇ ਇਹਨਾਂ ਕੋਲ ਸਿਰਫ ਸੈਂਟਰਲ ਇੰਡੀਆ ਹੀ ਬਚ ਗਿਆ, 3-4 ਸਟੇਟ ਹੀ ਬਚ ਗਏ, ਤੇ ਫਿਰ ਇਹਨਾਂ ਦਾ ਜਿੱਤਣਾ ਮੁਸ਼ਕਿਲ ਹੋ ਜਾਊਗਾ। ਤੇ ਇਹ ਜਿਹੜੇ ਮੈਂ ਨਾਰਥ ਇੰਡੀਆ ਦੇ 3-4 ਸਟੇਟ ਗਣਾ ਰਿਹਾ ਜਿਨ੍ਹਾਂ 'ਚ ਪੀਜੈਂਟਰੀ ਐਜੀਟੇਟਿਡ ਹੈਗੀ, ਯਾਨੀ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਹੈਗਾ, ਉਹ ਜੇ ਇਹਨਾਂ ਦੇ ਹੱਥੋਂ ਤਿਲਕਦੇ ਨੇ। ਤੇ ਸਾਊਥ ਇੰਡੀਆ ਤੋਂ ਵੀ ਬੀਜੇਪੀ ਜੇ ਖਾਲੀ ਹੱਥ ਨਿਕਲਦੀ ਹੈਗੀ ਤਾਂ ਫਿਰ ਇਹਨਾਂ ਦੀ ਸਰਕਾਰ ਬਣਨੀ ਮੁਸ਼ਕਿਲ ਹੋ ਜਾਊਗੀ। ਇਸ ਕਰਕੇ ਨਰਿੰਦਰ ਮੋਦੀ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂ ਨੂੰ ਵੀ ਟਾਰਗੇਟ ਕਰ ਰਹੇ ਨੇ, ਤੇ ਉਹਨਾਂ ਨੇ ਪਹਿਲਾਂ ਜੈਨ ਚੌਧਰੀ ਨੂੰ ਟਾਰਗੇਟ ਕੀਤਾ, ਤੇ ਨਿਤੀਸ਼ ਕੁਮਾਰ ਨੂੰ ਟਾਰਗੇਟ ਕੀਤਾ, ਤੇ ਮਮਤਾ ਬੈਨਰਜੀ ਨੂੰ। ਸੰਦੇਸ਼ ਖਾਲੀ ਵਾਲੀ ਜਿਹੜੀ ਘਟਨਾ ਹੈਗੀ ਉਹਦੇ ਹਾਲਾਂਕਿ ਸੱਚ ਬਾਹਰ ਆਉਣਾ ਚਾਹੀਦਾ, ਪਰ ਕਿਤੇ ਨਾ ਕਿਤੇ ਉਹ ਵੀ ਇਹ ਲੱਗਦੀ ਹੈ ਕਿ ਉਹ ਜਿਸ ਹਿਸਾਬ ਨਾਲ ਤ੍ਰਿਣਮੂਲ ਕਾਂਗਰਸ ਦੇ ਯਾਨੀ ਮਮਤਾ ਬੈਨਰਜੀ ਦੇ ਇੱਕ ਮੁਸਲਮਾਨ ਸੰਸਦ ਨੂੰ ਉਹ ਟਾਰਗੇਟ ਕਰ ਰਹੇ ਹੈਗੇ ਆ। ਇਹਦੇ ਤੋਂ ਇਹ ਝਲਕਦਾ ਹੈਗਾ ਕਿ ਉਹਨਾਂ ਦਾ ਉੱਥੇ ਵੀ ਹਿੰਦੂ ਮੁਸਲਿਮ ਕਰਨ ਵਾਲਾ ਬੰਗਾਲ 'ਚ ਪੂਰਾ ਪਲਾਨ ਹੈਗਾ, ਤੇ ਉਹਦੇ ਤੇ ਹੀ ਉਹ ਵਰਕ ਕਰ ਰਹੇ ਨੇ ਤਾਂ ਕਿ ਜਿਹੜੇ ਲੋਕ ਸਭਾ ਚੋਣ ਹੈਗੇ ਉੱਥੇ ਹਿੰਦੂ ਮੁਸਲਿਮ ਖੇਡ ਕੇ ਪੱਛਮੀ ਬੰਗਾਲ 'ਚ ਤੇ ਉਹ ਮਮਤਾ ਬੈਨਰਜੀ ਨੂੰ ਹਰਾ ਲੈਣ ਤੇ ਉੱਥੋਂ ਜ਼ਿਆਦਾ ਸੀਟਾਂ ਕੱਢ ਲਿਆਣ। ਤੇ ਇਹ ਮੋਟਾ ਸਾਰਾ ਕੁਝ ਜਿਹੜਾ ਬੀਜੇਪੀ ਹੁਣ ਜਿਹੜੇ ਡਿਕਟੇਟਰਸ਼ਿਪ ਕਰ ਰਹੀ ਹੈਗੀ ਆ, ਉਹ 2024 ਦੇ ਚੋਣ ਸਿਰਫ 2 ਮਹੀਨੇ ਰਹਿ ਗਏ ਉਹਨਾਂ ਨੂੰ, ਤੇ 3 ਮਹੀਨੇ ਬਚੇ ਹੈਗੇ ਆ, ਤੇ ਉਹਨਾਂ ਵਾਸਤੇ ਕਰ ਰਹੀ ਹੈ। ਇਹ ਸਾਫ਼ ਹੀ ਝਲਕਦਾ ਹੈਗਾ। ਬਾਕੀ ਜੇ ਆਪਾਂ ਭਗਵੰਤ ਮਾਨ ਦੇ ਰੋਲ ਬਾਰੇ ਗੱਲ ਕਰੀਏ, ਉਹਨਾਂ ਨੇ ਜਿਹੜੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਨੌਜਵਾਨ ਦੇ ਪਰਿਵਾਰ ਨੂੰ ਜਿਹੜਾ ਕਿ ਸ਼ਹੀਦ ਹੋਇਆ, ਉਹ ਆਪਾਂ ਨੂੰ ਠੀਕ ਵੀ ਲੱਗ ਰਹੀ ਹੈ, ਪਰ ਇਹਦੇ ਤੇ ਸਵਾਲ ਵੀ ਹੈਗਾ ਕਿ ਉਹ ਹਜੇ ਤੱਕ ਪਰਚਾ ਦਰਜ ਕਿਉਂ ਨਹੀਂ ਕਰ ਰਹੇ। 302 ਦਾ ਪਰਚਾ ਹਰਿਆਣਾ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਤੇ ਹੋਣਾ ਚਾਹੀਦਾ, ਇਹ ਉਹ ਲਗਾਤਾਰ ਕਿਉਂ ਇਹਦੇ ਤੇ ਢਿਲਦੇ ਰਹੇ ਨੇ। ਤੇ ਇਹਦੇ ਤੇ ਲਗਾਤਾਰ ਮਤਲਬ ਗੱਲ ਹੋ ਰਹੀ ਹੈ, ਤੇ ਕਿਸਾਨ ਆਗੂ ਵੀ ਲਗਾਤਾਰ ਕਹਿ ਰਹੇ ਨੇ ਕਿ ਇਦਾਂ ਉਹ ਢਿੱਲ ਨਹੀਂ ਦੇ ਸਕਦੇ, ਤੇ ਇਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ, ਪਰ ਇਹਦੇ ਤੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਆਪਾਂ ਜੇ ਹਰਿਆਣਾ ਸਰਕਾਰ ਦੀ ਗੱਲ ਕਰ ਲਈਏ, ਅੱਜ ਮਤਲਬ ਵਿਧਾਨ ਸਭਾ 'ਚ ਜਿੰਨਾ ਹੰਗਾਮਾ ਹੋਣਾ ਚਾਹੀਦਾ ਸੀਗਾ ਉਹਨਾਂ ਹੰਗਾਮਾ ਵਿਪਕਸ਼ ਨੇ ਨਹੀਂ ਕੀਤਾ, ਤੇ ਐਡਾ ਹਰਿਆਣੇ ਦੇ ਵਿਪਕਸ਼ੀ ਆਗੂਆਂ ਨੇ ਐਡਾ ਬੜਾ ਇਸ਼ੂ ਨਹੀਂ ਬਣਾਇਆ ਪੈਜੈਂਟਰੀ ਨੂੰ, ਜਦ ਕਿ ਆਪਾਂ ਨੂੰ ਪਤਾ ਕਿ ਹਰਿਆਣੇ 'ਚ ਜਿਹੜਾ ਜੱਟਾਂ ਦੀ ਪੋਪੂਲੇਸ਼ਨ ਹੈਗੀ, ਜੱਟ ਕਹਿ ਲਈਏ ਜਾਟ ਕਹਿ ਲਈਏ, ਉਹਨਾਂ ਦੀ 30% ਦੇ ਨੇੜੇ ਤੇੜੇ ਹੈਗੀ। ਜੇ ਪੀਜੈਂਟਰੀ ਦੀ ਗੱਲ ਕਰ ਲਈਏ, ਕਿਸਾਨੀ ਦੀ ਗੱਲ ਕਰ ਲਈਏ, ਤਾਂ ਉਹ 55 ਤੋਂ 60% ਹਰਿਆਣੇ 'ਚ ਕਿਸਾਨੀ ਹੈਗੀ ਆ, ਤੇ ਫਿਰ ਵੀ ਵਿਪਕਸ਼ੀ ਆਗੂਆਂ ਨੇ ਇਹਨੂੰ ਬਹੁਤ ਤਗੜੇ ਤਰੀਕੇ ਨਾਲ ਪਿਕ ਨਹੀਂ ਕੀਤਾ। ਤੇ ਅੱਜ ਜੇ ਬਲੈਕ ਡੇ ਕਿਸਾਨ ਮਨਾ ਰਹੇ ਸੀਗੇ, ਤੇ ਵਿਪਕਸ਼ੀ ਆਗੂਆਂ ਨੂੰ ਵੀ ਉਹਦੀ ਝਲਕ ਵਿਧਾਨ ਸਭਾ 'ਚ ਦੇਣੀ ਚਾਹੀਦੀ ਸੀਗੀ, ਤੇ ਇਹਦੇ ਤੇ ਅੱਜ ਉਹਨਾਂ ਨੂੰ ਬਾਈਕਾਟ ਕਰਨ ਦੀ ਲੋੜ ਸੀਗੀ। ਤੇ ਅੱਜ ਜਿਹੜੇ ਵਿਪਕਸ਼ੀ ਪਾਰਟੀਆਂ ਨੂੰ ਵੀ ਹਰਿਆਣੇ 'ਚ ਭਾਰਤ ਭਰ 'ਚ ਜਿਹੜਾ ਬਲੈਕ ਡੇ ਮਨਾਉਣ ਦੀ ਲੋੜ ਸੀਗੀ, ਪਰ ਉਹ ਐਡਾ ਇਹਨਾਂ ਨੇ ਪਿਕ ਨਹੀਂ ਕੀਤਾ, ਬਲਕਿ ਆਪਣੇ ਜਿਹੜੇ ਪਾਰਟੀ ਦੀ ਜਿਹੜੇ ਐਕਟੀਵਿਟੀਜ਼ ਹੈਗੇ ਆ ਉਹਨਾਂ 'ਚ ਲੱਗੇ ਰਹੇ, ਤੇ ਕੋਈ ਜ਼ਿਆਦਾ ਇਸ ਤੇ ਧਿਆਨ ਨਹੀਂ ਦਿੱਤਾ। ਇਹ ਵੀ ਲੱਗਦਾ ਕਈ ਵਾਰ ਕਿ ਪੇਜੈਂਟਰੀ ਨੂੰ ਜਾਂ ਕਿਸਾਨੀ ਨੂੰ ਕਿਤੇ ਨਾ ਕਿਤੇ ਇੰਡੀਆ ਦੀ ਪੋਲੀਟੀਕਲ ਕਲਾਸ ਨੇ ਖਾਲੀ ਛੱਡ ਦਿੱਤਾ ਹੈਗਾ, ਯਾਨੀ ਕਿ ਉਹਨਾਂ ਨੂੰ ਸਪੇਸ ਦੇਣ ਲਈ ਤਿਆਰ ਹੀ ਨਹੀਂ ਹੈਗੇ। ਵਿਪਕਸ਼ ਵਾਲੇ ਹੋਣ, ਪਕਸ਼ ਵਾਲੇ ਤਾਂ ਕੀ ਕਰਨਗੇ, ਜਿਹੜੇ ਸੱਤਾਧਰ ਹੈਗੇ ਆ ਉਹ ਤਾਂ ਕੀ ਸਪੇਸ ਦਊਗੀ, ਉਹ ਤਾਂ ਉਹਨਾਂ ਤੇ ਜ਼ਬਰ ਕਰ ਰਹੀ ਹੈ, ਪਰ ਜਿਹੜੀ ਆਪੋਜੀਸ਼ਨ ਹੈਗੀ ਆ, ਆਪੋਜੀਸ਼ਨ ਵੀ ਕਿਤੇ ਨਾ ਕਿਤੇ ਉਹਨਾਂ ਸਪੇਸ ਨਹੀਂ ਦੇ ਰਹੀ ਪੀਜੈਂਟਰੀ ਦੇ ਇਸ਼ੂਜ਼ ਨੂੰ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ। ਤੇ ਇਹ ਜਿਹੜਾ ਸ਼ਹੀਦ ਕਿਸਾਨ ਹੈਗਾ, ਇਹਦੇ ਇਨਸਾਫ ਵਾਸਤੇ ਜਿਹੜੇ ਕਿ ਆਪੋਜੀਸ਼ਨ ਹੈਗਾ ਉਹਨੂੰ ਲਗਾਤਾਰ ਵਧੀਆ ਫਾਈਟ ਵਿੱਢਣੀ ਚਾਹੀਦੀ, ਤੇ ਬੀਜੇਪੀ ਨੂੰ ਘੇਰਨਾ ਚਾਹੀਦਾ, ਤੇ ਮਜਬੂਰ ਕਰਨਾ ਚਾਹੀਦਾ ਕਿ ਉਹਦੇ ਉਸ ਮੁੰਡੇ ਦੇ ਕਾਤਲਾਂ ਦੇ ਖਿਲਾਫ ਕਾਰਵਾਈ ਹੋਵੇ। ਪਰ ਆਪਾਂ ਨੂੰ ਪਤਾ ਹੈ ਕਿ ਇਹ ਖਾਸਾ ਟਫ ਟਾਈਮ ਹੈ ਪੈਜੈਂਟਰੀ ਵਾਸਤੇ, ਕਿਉਂਕਿ ਜਿਹੜੀ ਦੇਸ਼ ਦੀ ਮੇਨ ਸਟ੍ਰੀਮ ਪੋਲਿਟਿਕਸ ਹੈਗੀ ਆ ਉਹ ਕਿਸੇ ਹੋਰ ਹੀ ਮੁੱਦਿਆਂ 'ਚ ਫਸੀ ਹੋਈ ਹੈ। ਜਦੋਂ ਮਾਈਨੋਰਿਟੀ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ, ਮਾਈਨੋਰਿਟੀਜ਼ ਹੈਗੀਆਂ, ਉਹਨਾਂ 'ਤੇ ਜ਼ਬਰ ਹੁੰਦਾ, ਤਾਂ ਉਦੋਂ ਵੀ ਜਿਹੜੇ ਓਪੋਜੀਸ਼ਨ ਪਾਰਟੀਆਂ ਹੈਗੀਆਂ ਉਹ ਐਡਾ ਉਹਨੂੰ ਇਸ਼ੂ ਨਹੀਂ ਬਣਾ ਪਾਉਂਦੀਆਂ। ਤੇ ਇਸੇ ਕਿਸਮ ਨਾਲ ਹੁਣ ਪੈਜੈਂਟਰੀ ਤੇ ਕਿਸਾਨੀ ਤੇ ਜਿਹੜਾ ਜ਼ਬਰ ਹੋ ਰਿਹਾ ਉਹਨੂੰ ਵੀ ਇੰਨਾ ਪਿਕ ਨਹੀਂ ਕਰ ਪਾ ਰਹੀਆਂ ਜਿਹੜੇ ਅਪੋਜੀਸ਼ਨ ਪਾਰਟੀਆਂ ਹੈਗੀਆਂ। ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇਸ ਤੇ ਲਗਾਤਾਰ ਕੰਮ ਕਰਨ ਦੀ ਲੋੜ ਹੈਗੀ ਆ, ਤੇ ਇੱਕ ਫਾਈਟ ਵਿੱਢਣੀ ਚਾਹੀਦੀ ਤਾਂ ਕਿ ਇਸ ਕਿਸਮ ਦੀ ਘਟਨਾਵਾਂ ਅੱਗੇ ਨਾ ਹੋਣ। ਇੱਕ ਜਿਹੜੀ ਮਾੜੀ ਖਬਰ ਹੈਗੀ ਆ ਉਹ ਛੱਤੀਸਗੜ੍ਹ ਤੋਂ ਵੀ ਆਈ। ਉੱਥੇ 3 ਮਜ਼ਦੂਰ ਅੱਜ ਕੋਇਲਾ ਖਦਾਨ 'ਚ ਦਬ ਕੇ ਮਰ ਗਏ। ਉਹ ਏਸ਼ੀਆ ਦੀ ਸਭ ਤੋਂ ਵੱਡੀ
ਖਦਾਨ ਹੈਗੀ ਆ ਕੋਲ ਇੰਡੀਆ ਦੀ, ਤੇ ਲਗਾਤਾਰ ਮਜ਼ਦੂਰਾਂ ਦੀ ਇਸ ਕਿਸਮ ਨਾਲ ਮੌਤ ਹੁੰਦੀ ਹੈ ਤਾਂ ਇਹ ਵੀ ਸਵਾਲ ਉੱਠਦਾ ਹੀ ਹੈ ਕਿ ਇੰਡੀਆ 'ਚ ਜਿਹੜੇ ਵਰਕ ਪਲੇਸ ਹੈਗੇ ਆ ਉਹ ਸੇਫ ਕਿਉਂ ਨਹੀਂ ਹੈ ਮਜ਼ਦੂਰਾਂ ਵਾਸਤੇ। ਆਪਾਂ ਨੂੰ ਸੀਵਰਾਂ 'ਚ ਮਜ਼ਦੂਰਾਂ ਦੀ ਮੌਤਾਂ ਦੇ ਡਾਟਾ ਦਾ ਵੀ ਪਤਾ ਹੈ, ਜਾਂ ਫਿਰ ਆਪਾਂ ਕਹਿ ਲਈਏ ਕਿ ਅਨਸੇਫ ਜਿਹੜੇ ਵਰਕ ਪਲੇਸ ਹੈਗੇ ਆ, ਚਾਹੇ ਗੈਸ ਦੀ ਰਸਾਵ ਕਰਕੇ ਹੋਣ, ਅੱਗ ਲੱਗਣ ਕਾਰਨ ਹੋਣ। ਹੁਣ ਇਹ ਖਦਾਨ 'ਚ, ਇਹ ਕੋਇਲਾ ਖਦਾਨ 'ਚ ਇਹ ਜਿਹੜੇ 3 ਮਜ਼ਦੂਰ ਦਬ ਕੇ ਮਰੇ ਨੇ, ਇਹਨਾਂ ਦੀ ਮੌਤ ਦਾ ਸਵਾਲ ਹੋਵੇ, ਇਹ ਕਿਤੇ ਵੀ ਅਨਸੇਫ ਵਰਕ ਪਲੇਸ ਦੀ ਗੱਲ ਇੰਡੀਆ 'ਚ ਨਹੀਂ ਇਹਦਾ ਮੁੱਦਾ ਨਹੀਂ ਬਣ ਪਾ ਰਹੀ, ਜਦ ਕਿ ਬਣਨੀ ਚਾਹੀਦੀ। ਭੋਪਾਲ ਗੈਸ ਟ੍ਰੈਜਡੀ ਦਾ ਵੀ ਆਪਾਂ ਨੂੰ ਪਤਾ ਹੈ, ਤੇ ਕਿੰਨੇ ਹੀ ਮਜ਼ਦੂਰਾਂ ਨੂੰ ਅਨਸੇਫ ਵਰਕ 'ਚ ਤੁਸੀਂ ਧਕੇਲ ਕੇ ਮਾਰੋਗੇ। ਇਹਦੇ ਤੇ ਵੀ ਲਗਾਤਾਰ ਗੱਲਬਾਤ ਕਰਨੀ ਚਾਹੀਦੀ। ਤੇ ਕਿਸਾਨਾਂ ਦਾ ਵੀ ਆਪਾਂ ਦੇਖਦੇ ਹਾਂ ਕਿ ਕਿਸਾਨਾਂ ਦੀ ਜਦੋਂ ਮੌਤ ਹੋ ਜਾਂਦੀ ਹੈ ਉਦੋਂ ਹੀ ਕੋਈ ਮਾੜਾ ਮੋਟਾ ਇਸ਼ੂ ਬਣਦਾ, ਉਸ ਤੋਂ ਪਹਿਲਾਂ ਤਾਂ ਕਿਸਾਨਾਂ ਦੀ ਮੌਤ ਤੋਂ ਪਹਿਲਾਂ ਤਾਂ ਇਹ ਕੋਈ ਇਸ਼ੂ ਤੱਕ ਬਣਾਉਣ ਲਈ ਤਿਆਰ ਨਹੀਂ ਹੈਗਾ। ਹੁਣ ਜੇ ਇੱਕ ਇਹਨਾਂ ਦੀ ਪੁਲਿਸ ਦੀ ਗੋਲੀ ਤੋਂ ਕਿਸਾਨ ਦੀ ਮੌਤ ਵੀ ਹੋ ਗਈ, ਉਦੋਂ ਵੀ ਇਹ ਇਸ ਨੂੰ ਇਸ਼ੂ ਮੰਨਣ ਲਈ ਤਿਆਰ ਨਹੀਂ। ਨਾ ਤਾਂ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਆਈ ਹੈ, ਪ੍ਰਧਾਨ ਮੰਤਰੀ ਦੀ ਜਿਹੜੀ ਸਟੇਟਮੈਂਟ ਆਈ ਹੈ ਉਹ ਖਾਸੀ ਘਟੀਆ ਸਟੇਟਮੈਂਟ ਹੈਗੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਿਸਾਨਾਂ ਨਾਲ ਖੜੇ ਹਾਂ। ਇਸੇ ਕਿਸਮ ਦੀ ਸਟੇਟਮੈਂਟ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਆਈ ਹੈਗੀ ਆ, ਜਿਹੜੇ ਕਿ ਸਰਾਸਰ ਝੂਠ ਬੋਲ ਰਹੇ ਨੇ। ਆਪਾਂ ਨੂੰ 2 ਦਿਨ ਪਹਿਲਾਂ ਦੀ ਘਟਨਾ ਪਤਾ, ਉਹਨਾਂ ਦੀ ਪੁਲਿਸ ਨੇ ਸ਼ਰੇਆਮ ਮੁੰਡੇ ਦੇ ਗੋਲੀ ਮਰਾਈ ਹੈਗੀ ਆ, ਪਰ ਫਿਰ ਵੀ ਉਹ ਇਸ ਕਿਸਮ ਦੇ ਡਰਾਮੇ ਆਪਣੇ ਵਿਧਾਨ ਸਭਾ ਪਾਰਲੀਮੈਂਟ 'ਚ ਕਰ ਰਹੇ ਨੇ। ਈਵਨ ਉਹਨਾਂ ਨੇ ਇਹ ਤੱਕ ਕਿਹਾ ਕਿ ਮੈਂ ਵੀ ਖੁਦ ਕਿਸਾਨ ਹੈ, ਮੈਂ ਕਿਸਾਨਾਂ ਦੀ ਪੀੜਾ ਜਾਣਦਾ ਹੈਗਾ, ਕਿਸਾਨਾਂ ਨੂੰ ਕਿੰਨੀਆਂ ਦਿੱਕਤਾਂ ਹੁੰਦੀਆਂ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਅਸੀਂ ਉਹਨਾਂ ਦੀ ਜ਼ਮੀਨ ਨੂੰ ਸੁਧਾਰਤਾ, ਅਸੀਂ ਉਹਨਾਂ ਨੂੰ ਵਧੀਆ ਰੇਟ ਦਿੱਤੇ, ਅਸੀਂ ਉਹਨਾਂ ਨੇ ਇੱਕ ਅਨਾਊਂਸਮੈਂਟ ਵੀ ਕੀਤੀ ਅੱਜ ਕਿ ਅਸੀਂ ਉਹਨਾਂ ਦਾ ਜਿਹੜਾ ਵਿਆਜ ਹੈਗਾ ਉਹਨੂੰ ਮਾਫ ਕਰਦੇ ਹਾਂ, ਜਿਹੜਾ ਕਰਜ਼ ਲਿਆ ਹੋਇਆ ਉਹਦਾ ਜਿਹੜਾ ਵਿਆਜ ਹੈ ਉਹਨੂੰ ਮਾਫ ਕਰਦੇ ਹਾਂ। ਇਸ ਕਿਸਮ ਦੇ ਉਹਨਾਂ ਨੇ ਖੂਬ ਡਰਾਮੇ ਕੀਤੇ, ਪਰ ਜਿਹੜੇ ਕਿ ਮੌਕੇ ਦੀ ਗੱਲ ਹੈਗੀ ਆ ਜਿਹਦੇ 'ਚ ਉਹਨਾਂ ਦੀ ਪੁਲਿਸ ਦੇ ਆਰੋਪ ਲੱਗ ਰਹੇ ਨੇ ਕਤਲ ਦੇ ਮੁੰਡੇ ਦੇ ਕਤਲ ਦੇ, ਉਹਦੇ ਤੇ ਉਹਨਾਂ ਨੇ ਕੋਈ ਸਫਾਈ ਨਹੀਂ ਦਿੱਤੀ, ਕੋਈ ਗੱਲ ਨਹੀਂ ਕੀਤੀ। ਇਹ ਕਿਤੇ ਨਾ ਕਿਤੇ ਦਿਖਾਉਂਦਾ ਹੈ ਕਿ ਉਹ ਖਾਸੇ ਇਗਨੋਰੈਂਟ ਹੈਗੇ ਆ। ਜਿਹੜਾ ਸੱਚਾਈ ਜੋ ਕੁਝ ਘਟਨਾਵਾਂ ਵਾਪਰੀਆਂ ਨੇ ਹਰਿਆਣੇ 'ਚ, ਪੰਜਾਬ 'ਚ, ਉਹਨਾਂ ਪ੍ਰਤੀ ਉਹ ਖਾਸੇ ਇਗਨੋਰੈਂਟ ਹੈਗੇ ਆ, ਤੇ ਇਸ ਕਿਸਮ ਨਾਲ ਐਕਟ ਕਰ ਰਹੇ ਆ ਜਿਵੇਂ ਕਿਸਾਨਾਂ ਦੀ ਵੋਟ ਤੋਂ, ਕਿਸਾਨਾਂ ਦੇ ਸੰਘਰਸ਼ ਤੋਂ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। ਇਹ ਫਰਕ ਪਊਗਾ ਖੱਟਰ ਸਾਹਿਬ, ਤੁਸੀਂ ਵੋਟਾਂ 'ਚ ਵੀ ਦੇਖਿਓ, ਤੇ ਤੁਹਾਡੇ ਬੀਜੇਪੀ ਦੇ ਆਗੂਆਂ ਨੂੰ ਹਰਿਆਣਾ ਪੰਜਾਬ ਵਾਲੇ ਲੋਕ ਵੜਨ ਨਹੀਂ ਦੇਣਗੇ। ਤੁਹਾਨੂੰ ਇਹਦੇ ਤੇ ਸੀਰੀਅਸਲੀ ਰਿਸਪੌਂਡ ਕਰਨਾ ਚਾਹੀਦਾ ਤੇ ਆਪਣੀ ਗਲਤੀ ਵੀ ਮੰਨਣੀ ਚਾਹੀਦੀ, ਜਿਵੇਂ 2020-21 'ਚ ਮੰਨੀ ਸੀਗੀ, ਤੇ ਬਣਦੀ ਜਿਹੜੇ ਕਿ ਕਾਤਲ ਹੈਗੇ ਉਹਨਾਂ ਦੇ ਬਣਦੀ ਕਾਰਵਾਈ ਵੀ ਕਰਨੀ ਚਾਹੀਦੀ, ਤੇ ਕਿਸਾਨਾਂ ਦੀ ਮੰਗਾਂ ਤੇ ਵੀ ਸੀਰੀਅਸਲੀ ਰਿਸਪੌਂਡ ਕਰਨਾ ਚਾਹੀਦਾ। ਇਹ ਅੰਦਾਤਾ ਹੈਗੇ ਆ, ਇਹ ਕੋਈ ਮਤਲਬ ਤੁਸੀਂ ਇਹਨਾਂ ਨੂੰ ਇਸ ਕਿਸਮ ਨਾਲ ਟਰੀਟ ਕਰ ਰਹੇ ਹੋ ਜਿਵੇਂ ਇਹ ਕੋਈ ਇੱਥੇ ਸ਼ਰਨਾਰਥੀ ਹੋਣ ਤੇ ਸ਼ਰਨਾਰਥੀ ਆਗੇ ਹੁਣ ਕੋਈ ਡਿਮਾਂਡ ਲੈ ਕੇ। ਨਹੀਂ, ਇਹ ਇੱਥੋਂ ਦੇ ਵਸਿੰਦੇ ਹੈਗੇ ਆ ਤੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ, ਆਪਣੇ ਪਸੀਨੇ ਨਾਲ, ਖੂਨ ਪਸੀਨੇ ਨਾਲ ਇਹ ਸਾਰਾ ਕੁਝ ਕਰਦੇ ਨੇ, ਤੇ ਤੁਸੀਂ ਇਹਨਾਂ ਤੇ ਐਡਾ ਜ਼ਬਰ ਕਰ ਰਹੇ ਹੋ ਤੇ ਉਹਦੇ ਤੇ ਇੰਨਾ ਇਗਨੋਰੈਂਟ ਬਣੇ ਹੋਏ ਹੋ। ਇਹ ਸਾਰੇ ਸਵਾਲ ਹੈਗੇ ਆ, ਪਰ ਇਹਦੇ ਤੇ ਕੋਈ ਬੀਜੇਪੀ ਕੋਈ ਵੀ ਸੀਰੀਅਸਲੀ ਸਵਾਲ ਲੈ ਨਹੀਂ ਰਹੀ, ਤੇ ਨਾ ਹੀ ਇਹਦੇ ਤੇ ਕੋਈ ਕੁਝ ਰਿਸਪੌਂਸ ਦੇ ਰਹੀ ਹੈ, ਬਲਕਿ ਇੰਨਾ ਹੀ ਇਗਨੋਰੈਂਟ ਹੋ ਰੱਖੀ ਹੈ ਕਿ ਇੱਦਾਂ ਲੱਗ ਰਿਹਾ ਕਿ ਜਿਵੇਂ ਇੱਥੇ ਜਿਹੜੀ ਤਾਨਾਸ਼ਾਹੀ ਹੈ ਉਹ ਚੱਲ ਰਹੀ ਹੋਵੇ, ਤੇ ਲੋਕਾਂ ਨੂੰ ਮਾਰ ਕੇ, ਲੋਕਾਂ ਨੂੰ ਦਬਾ ਕੇ, ਲੋਕਾਂ ਤੇ ਜ਼ਬਰ ਕਰਕੇ ਉਹ ਬਸ ਨੀਰੋ ਬਾਂਸਰੀ ਬਜਾ ਰਿਹਾ ਹੋਵੇ। ਇਸ ਕਿਸਮ ਦਾ ਮਾਹੌਲ ਇਹਨਾਂ ਨੇ